सत श्री अकाल प्यारे दोस्तों, ਤੁਹਾਡੇ ਨਾਲ बहुत जरूरी गल करनी सी। ਤਾਂ इंटरनेट की प्रॉब्लम आ रही है। सत श्री अकाल प्यारे दोस्तों, अज बहुत जरूरी गल करनी है तुहाडे नाल। थोड़ी जी मैं गुस्से च भी हैगी हाँ, पर उस गुस्से का कारण समाजिक ही है, होर कोई नहीं हैगा। ते मैं चाहुंदी हाँ कि होर भैन भरा भी जुड़ जान कि हाँ जी प्यारे दोस्तों, गल करते हैं। मेरे को भी ज़्यादा टाइम नहीं, तो मैनू पता तुहाडे कोल भी ज़्यादा टाइम नहीं होगा। वर्किंग डे हैगा अज। सो प्यारे दोस्तों, सब तो पहला असी जिहड़ा वो बेटा लवप्रीत, जिहदे नाल आपां कह सकते हैं कि फ्रॉड होया और उन्हें सुसाइड की, तां उहदे परिवार नाल साडी सिंपथी आ, उहदे नाल भी साडी सिंपथी सी। ਉਹਦੇ ਨਾਲ ਸਾਡੀ ਉਹਦੇ ਪਰਿਵਾਰ ਨਾਲ ਵੀ, ਉਹਦੇ ਭੈਣ ਭਰਾਵਾਂ ਨਾਲ ਸਮਝਦੇ ਆ ਕਿ ਇੱਕ ਮਾਂ ਪਿਓ ਦਾ ਪੁੱਤ ਖੋਇਆ ਹੈ, ਇੱਕ ਭੈਣ ਦਾ ਭਰਾ ਚਲਾ ਗਿਆ, ਉਹ ਦੁਬਾਰਾ ਨਹੀਂ ਆ ਸਕਦਾ। ਹੁਣ ਮੈਂ ਉਹਨਾਂ ਨਾਲ ਇੱਕ ਦੁੱਖ ਪ੍ਰਗਟ ਕਰਦੀ ਹਾਂ, ਤੇ ਨਾਲ ਹੀ ਮੈਂ ਦੂਸਰਾ ਪਾਸਾ ਵੀ ਇਸ ਜਿਹੜਾ ਸਟੋਰੀ ਦਾ ਲੈਣਾ ਚਾਹੁੰਦੀ ਹਾਂ, ਕਿਉਂਕਿ ਮੈਂ ਇੱਕ ਔਰਤ ਹਾਂ। ਫੇਸਬੁੱਕੀਏ ਵਿਦਵਾਨਾਂ ਨੇ ਫੇਸਬੁੱਕ ਭਰ ਦਿੱਤੀ। ਮੈਨੂੰ ਦੁੱਖ ਲੱਗਾ ਜਦੋਂ ਕਿ ਮੇਰੀ ਕੋਈ ਧੀ ਨਹੀਂ, ਨਾ ਹੀ ਮੇਰੀ ਕੋਈ ਧੀ ਬਾਹਰ ਗਈ ਆ, ਹਨਾ, ਨਾ ਹੀ कोई इदा की गल है ना, पर मैनू फेसबुकीए विद्वाना ते इन्ना गिला है कि उन्होंने 10 दिन तो 8 दिन तो फेसबुक भरती, फलानी कुड़ी डिपोर्ट हो रही आ, चक के जी फोटो लोग कुड़ियां दियां पाउणियां शुरू करती। मेरी गल ध्यान नाल सुनिया जी, जेडे भैन भरावां ने गालां कड्ढणियां कड्ढ लैण, मेरे जुत्ती दे भी याद नहीं, सच बोलना मेरी आदत ते बोलदी रहूंगी। ਤੁਸੀਂ ਕੁੜੀਆਂ ਦੀਆਂ ਫੋਟੋ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ। ਜਦੋਂ ਵਿਆਹ ਹੋਏ ਸੀ ਉਹ ਤੁਸੀਂ ਫੇਸਬੁੱਕ ਤੇ ਫੋਟੋ ਪਾਈਆਂ ਸੀ, ਤੁਹਾਡੇ ਸੌਦੇ ਹੁੰਦੇ ਪਏ ਸੀਗੇ, ਜਾਂ ਉਹ ਜੋ ਸੌਦੇ ਹੋਏ ਸੀ ਉਹ ਫੇਸਬੁੱਕ ਵਿਦਵਾਨਾਂ ਨੂੰ ਪੁੱਛ ਕੇ ਉਹਨਾਂ ਨੇ ਕੀਤੇ ਸੀ ਜੀ ਅਸੀਂ ਸੌਦਾ ਕਰਨ ਲੱਗੇ ਆ। ਇਹ ਸੌਦਾ ਹੈ, ਵਿਆਹ ਇੱਕ ਸਮਰਪਣ ਆ। ਗੁਰੂ ਗ੍ਰੰਥ ਸਾਹਿਬ ਵਿੱਚ ਬਕਾਇਦਾ ਲਾਵਾਂ ਹੁੰਦੀਆਂ ਹਨਾ, ਲਾਵਾਂ ਲੈ ਕੇ ਲੋਕੀ ਹਜ਼ਾਰਾਂ ਕੁੜੀਆਂ ਛੱਡੀਆਂ ਹੋਈਆਂ। ਫੇਸਬੁੱਕੀਏ ਵਿਦਵਾਨੋ ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਸਿੱਧਾ ਚੈਲੰਜ ਕਰਦੀ ਆ, ਮੇਰੇ ਮੋਗੇ ਚ ਆਓ। ਹਜ਼ਾਰਾਂ ਸੈਂਕੜੇ ਕੁੜੀਆਂ ਛੱਡੀਆਂ ਹੋਈਆਂ, ਦੋ ਨਿਆਣੇ ਲੈ ਕੇ ਵਿਚਾਰੀਆਂ ਧੱਕੇ ਖਾਂਦੀਆਂ ਫਿਰਦੀਆਂ, ਅੱਧੀਆਂ ਤਾਂ ਪਾਗਲ ਹੋ ਗਈਆਂ, ਡਿਪਰੈਸ਼ਨ 'ਚ ਚਲੀਆਂ ਗਈਆਂ। ਮੇਰੇ ਖੁਦ ਦੇ ਮਹੱਲੇ 'ਚ ਕਿੰਨੀਆਂ ਸਾਰੀਆਂ ਕੁੜੀਆਂ ਜਿਹੜੀਆਂ ਸਹੁਰਿਆਂ ਵੱਲੋਂ 2-2 ਸਾਲ 3-3 ਸਾਲ 2-2 ਮਹੀਨੇ ਰੱਖ ਕੇ ਛੱਡਤੀਆਂ, 2-2 ਬੱਚੇ ਪੈਦਾ ਹੋ ਗਏ ਫੇਰ ਛੱਡਤੀਆਂ, ਬੱਚਾ ਪੈਦਾ ਹੋ ਗਿਆ ਲੈ ਗਏ ਫੇਰ ਛੱਡਤੀ, ਦੂਜਾ ਬੱਚਾ ਪੈਦਾ ਹੋ ਗਿਆ ਫੇਰ ਜਿੱਦਾਂ ਕਹਿੰਦੇ ਪੇਕੀ ਛੱਡਤੀ, ਦੂਜਾ ਬੱਚਾ ਜਦੋਂ ਹੋ ਗਿਆ ਮਾਂ ਪਿਓ ਨੇ ਸੰਭਾਲ ਲਿਆ ਫੇਰ ਲੈ ਗਈਆਂ। ਮੇਰੇ ਕੋਲੇ ਬਕਾਇਦਾ ਸਭ ਜਿੱਦਾਂ ਕਹਿੰਦੇ ਲਿਸਟਾਂ ਜਿਹਨੇ ਲੈਣੀਆਂ ਲਓ। ਕੀ ਕੁੜੀਆਂ ਨਾਲ ਫਰਾਡ ਨਹੀਂ ਹੁੰਦੇ? ਉਹ ਤੁਸੀਂ ਕਿੱਥੇ ਸੀਗੇ ਜਦੋਂ ਕੁੜੀਆਂ ਨੂੰ ਵਿਆਹ ਕੇ ਛੱਡ ਦਿੱਤਾ ਜਾਂਦਾ? ਉਦੋਂ ਤੁਸੀਂ ਕਿੱਥੇ ਸੀ ਫੇਸਬੁੱਕੀਏ ਵਿਦਵਾਨ? ਅਸੀਂ ਸਮਝਦੇ ਹਾਂ ਕਿ ਕਿਸੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ, ਕੁੜੀਆਂ ਦਾ ਪੱਖ ਮੈਂ ਰੱਖਦੀ ਹਾਂ, ਜਦੋਂ ਕਿ ਉਹਨਾਂ ਕੁੜੀਆਂ ਨੂੰ ਰੱਖਣਾ ਚਾਹੀਦਾ ਸੀ ਜਿਹੜੀਆਂ ਪ੍ਰਦੇਸਾਂ 'ਚ ਸੀ, ਉਹ ਨਹੀਂ ਬੋਲੀਆਂ, ਉਹਨਾਂ ਦੀ ਜਗ੍ਹਾ ਮੈਂ ਬੋਲਦੀ। ਮੈਨੂੰ ਦਰਦ ਆ, ਮੈਂ ਇੱਕ ਔਰਤ ਆ, ਇੱਕ ਕੁੜੀ ਆ, ਇੱਕ ਮਾਂ ਹੈ ਹਨਾ। ਅੱਛਾ, ਉਹ ਕੁੜੀਆਂ ਨੂੰ ਤੁਸੀਂ ਵਿਆਹ ਹੋ ਗਿਆ, ਬਾਹਰ ਚਲੀਆਂ ਗਈਆਂ, ਤੁਸੀਂ ਉਹਨਾਂ ਨੂੰ 100 ਵਾਰ ਫੋਨ ਕਰਦੇ ਆ, ਸਾਰੀ ਰਾਤ ਤੁਸੀਂ ਚਾਹੁੰਦੇ ਹੋ ਫੋਨ ਕਰੀ ਜਾਣ। ਭਈ ਉਹਨਾਂ ਨੇ ਕੰਮ ਤੇ ਜਾਣਾ, ਉਹਨਾਂ ਨੇ ਔਖੀਆਂ ਸੌਖੀਆਂ ਨੇ PR ਲੈਣੀ ਆ, ਪੜ੍ਹਾਈ ਵੀ ਕਰਨੀ ਆ। ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਠੀਕ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਫੇਸਬੁੱਕੀਏ ਵਿਦਵਾਨ ਮੇਰੇ ਨਾਲ ਸਹਿਮਤ ਹਨ ਜਾਂ ਨਹੀਂ ਹਨ। ਮੇਰਾ ਮਤਲਬ ਹੈ ਗੱਲ ਆਪਦੀ, ਜੋ ਮੇਰਾ ਨਿੱਜੀ ਵਿਚਾਰ ਆ ਮੈਂ ਕਹੂੰਗੀ। ਇਹ ਐਕਚੁਅਲੀ ਮੇਰਾ ਨਿੱਜੀ ਵਿਚਾਰ ਵੀ ਨਹੀਂ, ਇੱਕ ਸਮਾਜਿਕ ਵਿਚਾਰ ਹੈ। ਕੁੜੀਆਂ ਬਾਹਰ ਚਲੀਆਂ ਗਈਆਂ, ਉਹ ਤੁਹਾਨੂੰ ਭੜਵੋ ਕੀ ਪਤਾ ਹੈ? ਤੁਸੀਂ ਜਿਹੜੇ ਆਈਲੈਟਸ ਨਹੀਂ ਕਰ ਸਕੇ, 6 ਬੈਂਡ ਨਹੀਂ ਲੈ ਸਕੇ, 7 ਬੈਂਡ ਨਹੀਂ ਲੈ ਸਕੇ, ਪੜ੍ਹ ਨਹੀਂ ਸਕੇ, ਹੈ ਕੋਈ ਡਾਕਟਰ ਨਹੀਂ ਬਣ ਸਕੇ, ਇੰਜੀਨੀਅਰ ਨਹੀਂ ਬਣ ਸਕੇ, ਤੁਹਾਨੂੰ ਕੀ ਪਤਾ ਹੈ ਪੜ੍ਹਾਈ ਕੀ ਚੀਜ਼ ਆ, ਮਿਹਨਤ ਕੀ ਚੀਜ਼ ਹੈ? ਉਹ ਵਿਚਾਰੀਆਂ ਪ੍ਰਦੇਸਾਂ 'ਚ ਜਾਂਦੀਆਂ, ਪੜ੍ਹਾਈ ਕਰਦੀਆਂ, 8-8 ਘੰਟੇ ਉਹ ਕਾਲਜ ਵਿੱਚ ਜਾਂਦੀਆਂ ਆਪਦੇ, ਫਿਰ ਉਹ ਵਰਕ ਕਰਦੀਆਂ ਵੀ ਆਪਦਾ ਕਿਰਾਇਆ ਦੇਣਾ, ਕੰਮ ਕਰਦੀਆਂ ਵਿਚਾਰੀਆਂ। ਫਿਰ ਤੁਸੀਂ ਚਾਹੁੰਦੇ ਫੋਨ ਸਾਰੀ ਰਾਤ, ਤੁਸੀਂ ਬੈੱਡ ਤੇ ਲੱਤ ਰੱਖੀ ਹੁੰਦੀ ਆ ਭਈ ਸਾਡੇ ਨਾਲ ਸਾਰੀ ਰਾਤ ਕਾਲ ਕਰਨ। ਕੋਈ ਕਹਿੰਦਾ ਜੀ ਸਾਡੇ ਨਾਲ ਵੀਡੀਓ ਕਾਲ ਕਰੇ। ਇਹ ਕੁੜੀਆਂ ਦੀਆਂ ਪ੍ਰੋਬਲਮ ਆ ਜਿਹੜੀਆਂ ਮੈਂ ਦੱਸ ਰਹੀ ਆ ਐਜ ਲੇਡੀ ਔਰ ਕੁੜੀ ਹੋਣ ਦੇ ਨਾਤੇ। ਤੁਸੀਂ ਸਾਰੀ ਰਾਤ ਚਾਹੁੰਦੇ ਵੀਡੀਓ ਕਾਲ ਕਰਨ, ਉਹ ਇੱਕ ਕਮਰੇ 'ਚ 4-4 ਕੁੜੀਆਂ ਰਹਿੰਦੀਆਂ ਹਨਾ। ਉਹ ਕੋਈ ਪੜਦਾ ਵੀ ਕੋਈ ਚੀਜ਼ ਹੁੰਦਾ, ਉਹ ਵਿਚਾਰੀਆਂ ਆਪਦੇ ਮਾਂ ਪਿਓ, ਜਿੰਨਾ ਕੁੜੀਆਂ ਮੇਰੇ ਸੰਪਰਕ 'ਚ, ਉਹ ਵਿਚਾਰੀਆਂ ਆਪਦੇ ਮਾਂ ਪਿਓ ਨਾਲ ਵੀ ਮਹੀਨਾ ਕਈ ਵਾਰ ਗੱਲ ਨਹੀਂ ਕਰਦੀਆਂ। ਕਾਲਜ ਤੋਂ ਆਉਂਦੀਆਂ, ਕੰਮ ਤੇ ਜਾਂਦੀਆਂ, ਆਪਦਾ ਪਾਰਟ ਟਾਈਮ ਲਾਉਂਦੀਆਂ, ਘਰ 'ਚ ਖਾਣਾ ਵੀ ਬਣਾਉਣਾ, ਸਫਾਈ ਵੀ ਕਰਨੀ। ਤੁਹਾਨੂੰ ਪਤਾ ਹੈ ਕਿ ਬਾਹਰਲੇ ਲੋਕ ਇੰਨੇ ਸ਼ਰੀਫ ਨਹੀਂ, ਅਗਲੇ ਟਿਪ ਟੌਪ ਘਰ ਪਾਲਦੇ ਆਪਦਾ ਹਨਾ। ਆਪਣਾ ਘਰ ਹੋਵੇ ਤਾਂ ਆਪਾਂ ਖਾਣਾ ਬਣਾਇਆ, ਮੰਨ ਲਓ ਮੈਂ ਨੌਕਰੀ ਤੇ ਜਾਣਾ, ਮੈਂ ਖਾਣਾ ਬਣਾਇਆ, ਮੇਰੇ ਭਾਂਡੇ ਪਏ ਆ, ਪੋਚਾ ਨਹੀਂ ਲੱਗਾ, ਇਜ਼ ਓਕੇ, ਮੈਂ ਚਲੀ ਜਾਊਂਗੀ। ਪਰ ਜਿਹੜੀਆਂ ਉਹ ਵਿਚਾਰੀਆਂ ਨੇ ਉੱਥੇ ਕੰਮ ਵੀ ਕਰਨਾ, ਆਪਣੀ ਪੜ੍ਹਾਈ ਵੀ ਕਰਨੀ ਹੈ, ਫਿਰ ਉਹਨਾਂ ਨੇ ਕੋਈ ਆਪਦੇ ਡਰਾਈਵਿੰਗ ਲਾਇਸੈਂਸ ਲੈਣੇ,
ਕੋਈ ਉਹਨਾਂ ਨੇ ਆਪਦਾ ਕਿੰਨੇ ਕੰਮ ਆ ਉਹਨਾਂ ਲਈ ਹਨਾ। ਜੇ ਵਿਚਾਰੀਆਂ ਅੱਜ ਕੱਲ ਉੱਥੇ ਕਾਰ ਬਿਨਾਂ ਨਹੀਂ ਸਰਦਾ, ਜੇ ਕਾਰ ਲੈ ਲੈਂਦੀਆਂ ਉਹਦੀਆਂ ਕਿਸ਼ਤਾਂ ਵੀ ਭਰਨੀਆਂ, ਉਹਨਾਂ ਨੂੰ ਡਬਲ ਕੰਮ ਕਰਨਾ ਪੈਂਦਾ। ਉਹ ਤੁਹਾਨੂੰ ਆਪਦੇ ਪੈਸੇ ਦਿਸ ਜਾਂਦੇ, ਫਿਰ ਜੇ ਤੁਹਾਡੇ ਨਾਲ ਨਹੀਂ ਗੱਲ ਕਰਦੀਆਂ ਉਹ ਤੁਹਾਨੂੰ ਪਿਆਰ ਨਾਲ ਸਮਝਾਉਂਦੀਆਂ। ਇਹ ਕੁੜੀਆਂ ਦਾ ਪੱਖ ਆ, ਉਹ ਤੁਹਾਨੂੰ ਪਿਆਰ ਨਾਲ ਸਮਝਾਉਂਦੀਆਂ ਭਈ ਦੇਖੋ ਵੀ ਮੇਰੇ ਕੋਲ ਇੰਨਾ ਕੀ ਟਾਈਮ ਆ, ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ, ਹੈਲੋ ਹਾਈ ਕਰ ਸਕਦੀ, ਸਤਿ ਸ਼੍ਰੀ ਅਕਾਲ ਕਰ ਸਕਦੀ ਹਾਂ, ਜਾਂ ਤੁਹਾਡੀ ਸੁੱਖ ਸੰਦ ਪੁੱਛ ਸਕਦੀ ਹਾਂ, ਇਸ ਤੋਂ ਬਾਅਦ ਮੇਰੇ ਕੋਲ ਟਾਈਮ ਨਹੀਂ। ਪਰ ਤੁਸੀਂ ਲੋਕ ਸਮਝਦੇ ਹੀ ਨਹੀਂ। ਤੁਸੀਂ ਤਾਂ ਮੁੰਡੇ ਕਹਿੰਦੇ ਆ ਜੀ ਅਸੀਂ 30 ਲੱਖ ਚ ਕੁੜੀ ਖਰੀਦ ਲਈ, ਹੁਣ ਸਾਰੀ ਰਾਤ ਉਹ ਸਾਡੇ ਨਾਲ ਗੱਲ ਕਰੇ, ਸਾਰਾ ਦਿਨ ਗੱਲ ਕਰੇ, ਬੱਸ 'ਚ ਜਾ ਰਹੀ ਆਪਦੇ ਕਾਲਜ ਤੋਂ ਸਾਡੇ ਨਾਲ ਗੱਲ ਕਰੇ। ਬਈ ਕਿਉਂ ਕਰੇ ਤੁਹਾਡੇ ਨਾਲ? ਉਹਨੇ ਕਮਾਉਣਾ ਹੈ। ਫਿਰ ਤੁਸੀਂ, ਮੈਂ ਤਾਂ ਜੀ ਕਰਦਾ ਨਾ, ਮੈਨੂੰ ਗੁੱਸਾ ਅੱਜ ਬਹੁਤ ਜ਼ਿਆਦਾ ਹੈ। ਮੈਂ 8 ਦਿਨ ਤੋਂ ਦੇਖ ਰਹੀ ਹਾਂ ਤੁਸੀਂ ਕਮਲ ਕੀ ਕੁੱਟਿਆ ਹੋਇਆ। ਔਰ ਨਾਲ ਹੀ ਮਨੀਸ਼ਾ ਗੁਲਾਟੀ ਮਹਿਲਾ ਕਮਿਸ਼ਨ ਨੂੰ ਵੀ ਕਰਦੀ ਹਾਂ, ਚੇਅਰਪਰਸਨ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਵੀ ਜਿਨ੍ਹਾਂ ਨੇ ਇਦਾਂ ਦੀਆਂ ਫੋਟੋ ਕੁੜੀਆਂ ਦੀਆਂ ਪਾਈਆਂ ਜੀ ਫਲਾਨੀ ਲੈ ਗਈ, ਜੀ ਫਲਾਨੀ ਨੂੰ ਵੀ ਰਿਪੋਰਟ ਕਰ ਦਿਓ, ਉਹਨਾਂ ਦੇ ਕੇਸ ਹੋਣੇ ਚਾਹੀਦੇ ਆ। ਹਰ ਇੱਕ ਦੀ ਧੀ ਦੀ ਇੱਜ਼ਤ ਆ, ਹਰ ਇੱਕ ਦੀ ਭੈਣ ਦੀ ਇੱਜ਼ਤ ਆ ਹੈ। ਅੱਛਾ ਤੁਸੀਂ ਇਹ ਸੋਚੋ ਵੀ ਗਾਲ ਕੱਢਾ, ਹੁਣ ਜਾਨਾ ਕੱਢੋ, ਚਲੋ ਮੈਂ ਨਹੀਂ ਕੱਢਦੀ ਹਨਾ, ਸਾਡੇ ਉਹ ਧਰਮ 'ਚ ਕਿਸੇ ਨੂੰ ਮੰਦਾ ਬੋਲਣਾ ਨਹੀਂ ਹੈ ਹਨਾ, ਪਰ ਗਲਤ ਨੂੰ ਗਲਤ ਕਹਿਣਾ। ਤੁਸੀਂ ਦੇਖੋ ਤੁਹਾਡੇ ਲਈ ਉਹ ਕੁੜੀ ਨੇ ਇੱਕ ਪਲੇਟਫਾਰਮ ਜਾਂਦਿਆਂ ਨੂੰ ਤਿਆਰ ਕਰਨਾ ਹੈ। ਤੁਸੀਂ ਕੀ ਮੰਨ ਲਓ ਉਹਨੇ ਤੁਹਾਡੀ ਫਾਈਲ ਲਾਉਣੀ ਆ, ਉਹ ਮੁੱਕਰਦੀ ਨਹੀਂ ਹੈ ਕਿ ਤੁਹਾਡੀ ਫਾਈਲ ਲਾਉਣ ਤੋਂ। ਉਹਨੇ ਤੁਹਾਡੇ ਲਈ ਫਾਈਲ ਲਾਉਣੀ, ਜਾਂਦਿਆਂ ਨੂੰ ਤੁਹਾਨੂੰ ਘਰ ਮਿਲ ਜਾਣਾ, ਜਾਂਦਿਆਂ ਨੂੰ ਤੁਹਾਨੂੰ ਗਰੋਸਰੀ ਮਿਲ ਜਾਣੀ ਆ, ਰੋਟੀ ਮਿਲ ਜਾਣੀ ਆ, ਗੱਡੀ ਮਿਲ ਜਾਣੀ ਆ, ਸੈਰ ਕਰਨੀ ਆ, ਤੁਸੀਂ ਉੱਥੇ ਸਾਰੇ ਮਤਲਬ ਦੇਖਣਾ ਹੈਗਾ ਹਨਾ, ਘੁੰਮਣਾ ਹੈ 8 ਦਿਨ ਜੀ ਅਸੀਂ ਆਪਣੀ ਵਾਈਫ ਕੋਲ ਆਏ ਆ। ਉਹ ਤੁਸੀਂ ਸਮਝਦੇ ਕਿਉਂ ਨਹੀਂ ਕਿ ਕੁੜੀਆਂ ਜਿਹੜੀਆਂ ਰਿਐਲਿਟੀ ਮੈਂ ਤੁਹਾਨੂੰ ਦੱਸਾਂ ਵੀ ਕੁੜੀਆਂ ਉਹਦੇ ਪੇਰੈਂਟਸ ਨੂੰ ਵੀ ਕਈ ਵਾਰ ਮਹੀਨਾ ਫੋਨ ਨਹੀਂ ਕਰ ਸਕਦੀਆਂ। ਇਹ ਤੁਸੀਂ ਕੁੜੀਆਂ ਦੇ ਪੇਰੈਂਟਸ ਤੋਂ ਪੁੱਛੋ, ਮਹੀਨਾ ਕੁੜੀਆਂ ਆਪਦੇ ਮਾਪਿਓ ਨਾਲ ਗੱਲ ਨਹੀਂ ਕਰ ਸਕਦੀਆਂ ਕਿ ਉਹ ਕਹਿੰਦੀਆਂ ਸਾਡੇ ਹੁਣ ਐਗਜ਼ਾਮ ਚੱਲ ਰਹੇ ਆ ਮਾਂ, ਜਾਂ ਅਸੀਂ ਮਤਲਬ ਇੱਥੋਂ ਸਕੂਲੋਂ ਆਏ ਆ, ਕਾਲਜ ਤੋਂ ਆਏ ਆ ਤੇ ਹੁਣ ਅਸੀਂ ਇੱਧਰ ਜਾਣਾ ਹਨਾ। ਉਹ ਤੁਹਾਡੇ ਨਾਲ ਗੱਲ ਠੀਕ ਹੈ, ਤੁਸੀਂ ਜਦੋਂ ਉਹਨਾਂ ਨੂੰ ਇਰੀਟੇਟ ਕਰ ਦਿੰਦੇ ਆ, ਗੱਲ ਕਰੋ, ਉਹ ਨਹੀਂ ਕਰ ਪਾਉਂਦੀਆਂ, ਫਿਰ ਉਹ ਬਿਲਕੁਲ ਤੁਹਾਨੂੰ ਛੱਡ ਦਿੰਦੀਆਂ। ਮਤਲਬ ਇੱਕ ਤੁਸੀਂ ਕਿੰਨਾ ਸਪਿਨ ਕਰੋਗੇ ਹਨਾ। ਇੱਕ ਆਦਮੀ ਆ, ਇੱਕ ਹਸਬੈਂਡ ਆ, ਉਹ ਜੌਬ ਕਰਦਾ, ਆਪਾਂ ਇੱਧਰ ਪੰਜਾਬ ਦੀ ਗੱਲ ਕਰ ਲੈਂਦੇ ਆ ਹਨਾ, ਤੇ ਇੱਕ ਹਸਬੈਂਡ ਜੌਬ ਕਰਦਾ, ਇੱਕ ਔਰਤ ਵਿਹਲੀ ਹੈ ਘਰ 'ਚ ਹਨਾ, ਉਹ ਵਾਰ-ਵਾਰ ਉਹਨੂੰ ਕਾਲ ਕਰੂਗੀ, ਹਾਂਜੀ ਏਦਾਂ, ਉਹ ਵੀ ਅੱਕ ਕੇ ਕਹਿ ਦੂ ਵੀ ਬਾਬਾ ਮੈਨੂੰ ਫੋਨ ਨਾ ਕਰ, ਮੈਂ ਜੌਬ ਤੇ ਆ, ਕਹਿ ਦੂ ਕਿ ਨਹੀਂ। ਤੇ ਕਈ ਵਾਰ ਇਹ ਵੀ ਹੁੰਦਾ ਵੀ ਫਿਰ ਉਹ ਆਪਸ ਵਿੱਚ ਮੀਆਂ ਬੀਵੀ ਵੀ 10-15 ਦਿਨ ਨਹੀਂ ਬੋਲਦੇ। ਤੇ ਤੁਸੀਂ ਕੁੜੀਆਂ ਦਾ ਇੰਨਾ ਮਸ਼ਗੂਲਾ ਬਣਾਇਆ ਹੋਇਆ। ਮੈਂ ਕੁੜੀਆਂ ਦੇ ਨਾਲ ਆ, ਜਿਹਨੇ ਮੈਨੂੰ ਗਾਲਾਂ ਕੱਢਣੀਆਂ ਕੱਢ ਲਓ, ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਪਰ ਮਨੀਸ਼ਾ ਗੁਲਾਟੀ ਭੈਣ ਜੀ, ਮੈਂ ਤੁਹਾਨੂੰ ਕਹਿੰਦੀ ਆ ਕਿ ਜਿੰਨਾ ਲੋਕਾਂ ਨੇ ਇਦਾਂ ਕੁੜੀਆਂ ਦੀਆਂ ਫੋਟੋ ਪਾਈਆਂ ਜੀ ਫਲਾਨੀ 30 ਲੱਖ ਲੈ ਕੇ ਚਲੀ ਗਈ, ਉਹ ਤੁਹਾਡੇ ਆਏ ਕਿਸੇ ਦਾ 30 ਲੱਖ ਨਹੀਂ ਕੋਈ ਕੱਢ ਮਤਲਬ ਲੈ ਕੇ ਨਹੀਂ ਜਾਂਦਾ। ਜੇ ਹੁਣ ਮੈਂ ਕਹਾਂ ਕਿ ਮੈਂ ਕਿਸੇ ਤੋਂ 30 ਲੱਖ ਲੈ ਲੂੰ, ਆਏ ਨਹੀਂ ਕਿ ਤੋਂ 30 ਲੱਖ ਮਿਲਦਾ। ਜੇ ਤੁਸੀਂ ਲਾਉਣੇ ਆ, ਤੁਸੀਂ ਸੌਦਾ ਕੀਤਾ, ਵਿਚੋਲਿਆਂ ਦੀਆਂ ਤੁਸੀਂ ਉਂਗਲਾਂ ਪੀਲੀਆਂ ਕੀਤੀਆਂ, ਬਾਹਾਂ ਪੀਲੀਆਂ ਕੀਤੀਆਂ, ਗਲੇ ਪੀਲੇ ਕੀਤੇ ਵਿਚੋਲਣਾ ਦੇ, ਤਾਂ ਫਿਰ ਅਗਲੇ ਪੈਸੇ ਲੈ ਕੇ ਭੱਜਣਗੇ। ਤੁਸੀਂ ਸੌਦੇ ਕੀਤੇ ਆ, ਤੇ ਸੌਦੇ 'ਚ ਕੋਈ ਵਫਾ ਦੀ ਉਮੀਦ ਨਾ ਰੱਖੋ। ਵਿਆਹ ਸਮਰਪਣ ਆ, ਨਾ ਕਿ ਕਬਜ਼ਾ ਹੈ, ਨਾ ਕਿ ਸੌਦਾ ਹੈ। ਹੁਣ ਦੂਸਰੀ ਗੱਲ ਰਹੀ ਕੁੜੀਆਂ ਦੀ, ਮੈਂ ਕੁੜੀਆਂ ਨੂੰ ਵੀ ਇਹ ਕਹਿੰਨੀ ਆ ਵੀ ਭੈਣੋ ਮੇਰੀਓ ਬੇਟੀਓ, ਤੁਸੀਂ ਜੇ ਵਿਆਹ ਕੀਤਾ ਏਦਾਂ ਹਨਾ, ਠੀਕ ਹੈ, ਜੇ ਤੁਸੀਂ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੀਆਂ, ਉਹਨਾਂ ਨੂੰ ਇੱਕ ਵਾਰ ਮੰਗਾ ਲਓ ਤੇ 에ਅਰਪੋਰਟ ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰ ਦਿਓ। ਜਦੋਂ ਆਪਦਾ ਘਰ ਬਣਾਉਣਗੇ, ਗੱਡੀ ਖਰੀਦਣਗੇ, ਗਰੋਸਰੀ ਦਾ ਸਮਾਨ ਲਿਆਉਣਗੇ, ਆਪਦੀ ਮਿਹਨਤ ਕਰਨਗੇ, ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਬਾਹਰਲੀ ਦੁਨੀਆ ਕੀ ਆ। ਉਹਨਾਂ ਨੂੰ ਇਦਾਂ ਹੀ ਆ ਵੀ ਖਾਲੀ 40 ਲੱਖ ਜਾਂ 30 ਲੱਖ ਦੇ ਕੇ ਬਾਹਰਲੀ ਦੁਨੀਆ ਮਿਲ ਜਾਂਦੀ ਹੈ, ਕੈਨੇਡਾ ਮਿਲ ਜਾਂਦਾ, ਅਮਰੀਕਾ ਮਿਲ ਜਾਂਦਾ। ਪਿਆਰੇ ਵੀਰੋ 50 ਲੱਖ ਦੇ ਕੇ ਜਾਂ ਕਰੋੜ ਦੇ ਕੇ ਵੀ ਕੈਨੇਡਾ ਨਹੀਂ ਮਿਲਦਾ। ਜੇ ਇਦਾਂ ਮਿਲਦਾ ਹੁੰਦਾ ਤਾਂ ਪੈਸੇ ਵਾਲੇ ਬਥੇਰੇ ਲੋਕੀ ਫਿਰਦੇ ਆ, ਸਿੱਧੇ ਚਲੇ ਜਾਂਦੇ। ਇਸ ਕਰਕੇ ਉਹਨਾਂ ਧੀਆਂ ਨੂੰ ਸਲਾਮ ਕਰੋ ਜਿਹੜੀਆਂ ਤੁਹਾਨੂੰ ਇੱਥੋਂ ਲੈ ਕੇ ਜਾਂਦੀਆਂ, ਉਹਨਾਂ ਨਾਲ ਕੋਆਪਰੇਟ ਕਰੋ। ਇਹ ਨਹੀਂ ਕਿ ਉਹਨਾਂ ਨੇ ਫੋਨ ਨਹੀਂ ਕੀਤਾ ਜੀ, ਉਹ 3 ਮਹੀਨੇ ਤੋਂ ਉਹਨੇ ਫੋਨ ਨਹੀਂ ਕੀਤਾ, 2 ਸਾਲ ਕੀ ਕਰੇ ਤੁਹਾਡਾ ਸਿਆਪਾ, ਜਦੋਂ ਤੁਸੀਂ ਕਹਿੰਦੇ ਵੀ ਸਾਨੂੰ ਕਾਲ ਹੀ ਕਰੀ ਚੱਲੋ ਹਨਾ। ਤੁਸੀਂ ਉਹਨਾਂ ਦੇ ਜਿਹੜੇ ਫੇਸਬੁੱਕੀ ਵਿਦਵਾਨਾਂ ਨੇ ਫੇਸਬੁੱਕ ਭਰੀ ਹੋਈ ਹੈ ਨਾ, ਉਹ ਕੁੜੀਆਂ ਦੇ ਪੇਰੈਂਟਸ ਨਾਲ ਇੱਕ ਵਾਰ ਗੱਲ ਕਰਨ ਕਿ ਤੁਹਾਡੀਆਂ ਬੇਟੀਆਂ ਦੇ ਫੋਨ ਕਿੰਨੇ ਚਿਰ ਬਾਅਦ ਆਉਂਦਾ ਹੈ। ਹਫ਼ਤੇ ਬਾਅਦ ਆਮ ਕੁੜੀਆਂ ਕਰਦੀਆਂ, ਡੇਲੀ ਉਹ ਵੀ ਨਹੀਂ ਕਰ ਸਕਦੀਆਂ ਆਪਦੇ ਮਾਪਿਆਂ ਨੂੰ। ਦੂਸਰੀ ਗੱਲ ਮੈਂ ਹੋਰ ਵੀ ਕਹਿ ਦਿਆਂ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਧੀ ਭੈਣ ਬਾਹਰ ਗਈ ਹੁੰਦੀ ਹੈ ਨਾ, ਫਿਰ ਜਦੋਂ ਕੋਈ ਬਾਹਰ ਚਾਂਸ ਹੁੰਦਾ, ਇੱਕ ਨੀਗਰੋ ਕੋਈ ਪ੍ਰੋਬਲਮ ਹੋਈ ਸੀ ਇੱਕ ਨੀਗਰੋ ਦੀ ਕੁੜੀ ਨਾਲ ਹਨਾ, ਮਤਲਬ ਇੱਕ ਕੁੜੀ ਤੋਂ ਕੋਈ ਗਲਤੀ ਹੋਈ, ਚਲੋ ਜੋ ਵੀ ਆ ਹਨਾ, ਉਹ ਪ੍ਰੋਬਲਮ ਹੋਈ। ਫਿਰ ਜਿਹੜੇ ਥੋੜੇ ਜਿਹੇ ਆਪਦੇ ਆਪ ਨੂੰ ਕਹਿੰਦੇ ਕਮਾਉਂਦੇ ਲੋਕ ਆ, ਉਹ ਉਹਨਾਂ ਨੂੰ ਫੋਨ ਕਰਨਗੇ ਜਿਨ੍ਹਾਂ ਦੀਆਂ ਕੁੜੀਆਂ ਗਈਆਂ ਹੋਈਆਂ, ਜੀ ਉੱਥੇ ਇਦਾਂ ਹੋ ਗਿਆ ਹਨਾ। ਵੀ ਜੇ ਕੋਈ ਕੁੜੀ ਉੱਥੇ ਮੰਨ ਲਓ ਵੀ ਕੁਛ ਕੁੜੀ ਨਾਲ ਗਲਤ ਹੋ ਜਾਂਦਾ ਜਾਂ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ, ਫਿਰ ਫਟਾਫਟ ਨਾ ਉਹ ਖਬਰ ਕੱਟ ਕੇ ਬਈ ਰੋਟੀ ਭਲਾ ਪਕਾਉਣੀ ਰਹਿ ਜਾਵੇ, ਹਲ ਵਾਹੁਣਾ ਰਹਿ ਜਾਵੇ ਹਨਾ, ਬਾਪੂ ਭਾਵੇਂ ਗਾਲਾਂ ਕੱਢੀ ਜਾਵੇ ਹਨਾ, ਜਾਂ ਬੁੜੀਆਂ ਨੂੰ ਵੀ ਆਦਤ ਆ ਇਕੱਲੇ ਸਾਰੇ ਮਤਲਬ ਜੈਂਟਸ ਨੂੰ, ਫਟਾਫਟ ਫਿਰ ਉਹ ਫੋਟੋ ਪਾਉਣਗੇ ਵੀ ਉਸ ਬੰਦੇ ਨੂੰ ਭੇਜਣਗੇ ਜਿਨ੍ਹਾਂ ਦੀ ਕੁੜੀ ਗਈ ਹੋਈ ਹੈ। ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਆ? ਬਾਲੇ ਸਿਆਣੇ ਹੋ।
ਇਸ ਕਰਕੇ ਅੱਜ ਤੋਂ ਜੇ ਮੇਰੇ ਨਾਲ ਜਿਹੜੇ ਫੇਸਬੁੱਕੀ ਵਿਦਵਾਨ ਇਦਾਂ ਦੇ ਆ ਜੀ ਸਦਕੇ ਜਾਣ। ਮੈਨੂੰ ਅੱਜ ਬਹੁਤ ਗੁੱਸਾ ਸੀ, ਸ਼ੁਕਰ ਆ ਮੈਂ ਗਾਲ ਨਹੀਂ ਕੱਢੀ, ਤੇ ਜਿਹਨੇ ਮੈਨੂੰ ਗਾਲਾਂ ਕੱਢਣੀਆਂ ਕੱਢ ਲਓ, ਮੈਨੂੰ ਕੋਈ ਫਰਕ ਨਹੀਂ, ਮੇਰੇ ਛਿੱਤਰ ਦੇ ਵੀ ਯਾਦ ਨਹੀਂ ਹੈ ਜੇ ਲੋਕ। ਪਰ ਮੈਂ ਫਿਰ ਇਤਨਾ ਸਾ ਮੇਰੀ ਸਿੰਪਥੀ ਆ। ਸੌਰੀ ਨੈਟ ਚਲਾ ਗਿਆ ਹੈਗਾ, ਨੈਟ ਚਲਾ ਗਿਆ ਸੀ। ਯੈਸ, ਲਵਪ੍ਰੀਤ ਨਾਲ ਮੇਰੀ ਸਿੰਪਥੀ ਆ। ਔਰ ਅੱਛਾ ਮੇਰੀ ਸੁਣੋ ਗੱਲ, ਲਵਪ੍ਰੀਤ ਨੂੰ ਵੀ ਜੇ ਮੈਂ ਕਹਾਂ ਕਿ ਉਹ ਕਿੰਨਾ ਕੁ ਸਿਆਣਾ ਸੀ, ਸੁਸਾਈਡ ਕਿਉਂ ਕੀਤੀ? ਉਹ ਤਾਂ ਸਾਡੀ ਆਪਣੀ ਜ਼ਿੰਦਗੀ ਹੈ ਨਾ, ਧੋਖੇ ਕਿਹਦੇ ਨਾਲ ਨਹੀਂ ਹੁੰਦੇ, ਕੁੜੀਆਂ ਨਾਲ ਧੋਖੇ ਨਹੀਂ ਹੁੰਦੇ। ਤੇ ਜਿਹੜੇ ਫੇਸਬੁੱਕ ਇਹ ਵਿਦਵਾਨ ਆਪਣੀਆਂ ਪੋਸਟਾਂ ਪਾਉਂਦੇ ਨਾ, ਜਿਹੜਾ ਮੇਰੇ ਮੋਗੇ ਆਉਣ, ਮੇਰੇ ਨਾਲ ਟਾਈਮ ਫਿਕਸ ਕਰ ਲੈਣ, ਤੇ ਹਜ਼ਾਰਾਂ ਕੁੜੀਆਂ ਨਾਲ ਧੋਖਾ ਹੋਇਆ। ਉਹ ਦੋ ਨਿਆਣੇ ਲੈ ਕੇ ਵਿਚਾਰੀਆਂ ਰੁਲਦੀਆਂ ਫਿਰਦੀਆਂ, ਦੋ ਕੀ ਤਿੰਨ ਨਿਆਣੇ ਲੈ ਕੇ ਰੁਲਦੀਆਂ ਫਿਰਦੀਆਂ। ਕਿੱਧਰ ਜਾਣ? ਮਾਂ ਪਿਓ ਵੀ ਰੋਟੀ ਨਹੀਂ ਦਿੰਦਾ, ਭਰਜਾਈਆਂ ਰੋਟੀ ਨਹੀਂ ਦਿੰਦੀਆਂ, ਤੇ ਸਹੁਰਿਆਂ ਨੇ ਕੱਢ ਦਿੱਤੀਆਂ। ਉਹ ਕਿੱਥੇ ਜਾਣ? ਉਹਨਾਂ ਲਈ ਕੌਣ ਆ? ਨਾ ਕੋਈ ਉਹਨਾਂ ਦੀ ਪਲੀਜ਼ ਹੈਲਪ ਕਰਦੀ ਆ, ਨਾ ਕੋਈ ਉਹਨਾਂ ਦਾ ਸਮਾਜਿਕ ਲੋਕ ਹੈਲਪ ਕਰਦੇ ਆ। ਇਸ ਕਰਕੇ ਦੋਨੇ ਪੱਖ ਦੇਖਿਆ ਕਰੋ। ਤੇ ਫਿਰ ਤੋਂ ਮੈਂ ਮਨੀਸ਼ਾ ਜੀ ਨੂੰ ਕਹਿਣਾ ਚਾਹੁੰਦੀ ਹਾਂ ਵੀ ਜਿੰਨਾਂ ਕੁੜੀਆਂ ਦੀਆਂ ਏਦਾਂ ਫੋਟੋ ਪਾਈਆਂ, ਭਾਵੇਂ ਉਹ ਕੁੜੀਆਂ ਮੈਨੂੰ ਜਾਣਦੀ ਵੀ ਨਹੀਂ, ਮੇਰਾ ਦੂਰ ਦਾ ਵੀ ਰਿਸ਼ਤਾ ਨਹੀਂ ਉਹਨਾਂ ਨਾਲ, ਪਰ ਇਹਨਾਂ ਲੋਕਾਂ ਤੇ ਕਾਰਵਾਈ ਹੋਵੇ ਕਿ ਇਹਨਾਂ ਨੇ ਮਜ਼ਾਕ ਬਣਾ ਲਿਆ, ਫਲਾਨੀ ਕੁੜੀ ਡਿਪੋਰਟ ਹੋ ਜੂ। ਭਲੇ ਉਹ ਜੇ ਡਿਪੋਰਟ ਹੋ ਜੂ, ਨਾ ਤਾਂ ਲਵਪ੍ਰੀਤ ਨੇ ਵਾਪਸ ਆਉਣਾ ਤੇ ਨਾ ਹੀ ਉਹ ਤੁਹਾਨੂੰ ਰਕਮ ਮਿਲਣੀ ਆ। ਇੱਕ ਦੋ ਲੋਕ ਥੋੜੇ ਜਿਹੇ ਕੈਨੇਡਾ ਤੋਂ ਵੀ ਜ਼ਿਆਦਾ ਹੀ ਆਦਮੀ ਹਵਾ ਕਰਦੇ ਆ, ਹਨਾ। ਇੱਕ ਮੈਂ ਹੋਰ ਦੱਸਦੇ ਆ, ਜਿਹੜੇ ਜ਼ਿਆਦਾ ਹਵਾ ਕਰਦੇ ਆ ਨਾ, ਉਹਨਾਂ ਨੇ ਕੁੜੀਆਂ ਨੂੰ ਬਹੁਤ ਬਲੈਕਮੇਲ ਕੀਤਾ ਹੁੰਦਾ। ਉਹ ਕਦੇ ਕਿਸੇ ਬਹਾਨੇ ਬਲੈਕਮੇਲ ਕਰਦੇ ਆ, ਕਦੇ ਕਿਸੇ ਬਹਾਨੇ ਬਲੈਕਮੇਲ ਕਰਦੇ ਆ। ਫਿਰ ਆਪ ਜਾਨੇ ਜਦੋਂ ਕੁੜੀਆਂ ਨੂੰ ਬਲੈਕਮੇਲ ਕੀਤਾ ਹੁੰਦਾ ਤੇ ਕੁੜੀਆਂ ਉਹਨਾਂ ਨੂੰ ਸੁਣਾ ਚੁੱਕੀਆਂ ਹੁੰਦੀਆਂ ਹਜ਼ਾਰ ਲੱਖ ਸ਼ਬਦ ਉਹਨਾਂ ਦੀਆਂ ਮਾਵਾਂ ਭੈਣਾਂ ਬਾਰੇ, ਤੇ ਫਿਰ ਉਹ ਜਦੋਂ ਇੱਕ ਅੱਧੀ ਕੁੜੀ ਏਦਾਂ ਗਲਤੀ ਕਰਦੀ ਹੈ ਤੇ ਉਹਦੇ ਨਾਲ ਹੀ ਆਪ ਦਾ ਜਿਹੜਾ ਹੈਗਾ ਗਿਲਾ ਬਾਹਰ ਕੱਢਦੇ ਆ। ਸੋ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਤੁਸੀਂ ਮੈਨੂੰ ਮੇਰੀ ਕਹਿ ਲਓ ਜਿਵੇਂ ਮੇਰੀ ਇਹ ਗੱਲਬਾਤ ਸੁਣੀ, ਥੈਂਕ ਯੂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਜਿਹੜੇ ਚੰਗੇ ਲੋਕ ਆ ਤੇ ਮੈਂ ਸਾਰਿਆਂ ਦਾ ਸਤਿਕਾਰ ਵੀ ਕਰਦੀ ਹਾਂ, ਪਰ ਇਹੋ ਜਿਹੇ ਕਮੀਨੇ ਲੋਕ ਮੇਰੀ ਫੇਸਬੁੱਕ ਚੋਂ ਮੈਨੂੰ ਅਲਵਿਦਾ ਕਹਿ ਜਾਣ, ਮੈਨੂੰ ਬਲੌਕ ਕਰ ਜਾਣ, ਕਿਉਂਕਿ ਮੈਨੂੰ ਕੱਲੇ ਨੂੰ ਬਲੌਕ ਕਰਨਾ ਔਖਾ ਹੈ। ਤੇ ਮੈਂ ਉਹਨਾਂ ਧੀਆਂ ਦੇ ਨਾਲ ਆ ਜਿਹੜੀਆਂ ਬਾਹਰ ਗਈਆਂ। ਹਾਂ, ਜਿਹੜੇ ਬੱਚਿਆਂ ਨਾਲ ਇਦਾਂ ਹੋਇਆ, ਮੈਨੂੰ ਅਫਸੋਸ ਆ, ਉਹਨਾਂ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਸੀ, ਪਰ ਜੇ ਸੌਦਾ ਕੀਤਾ ਤਾਂ ਇਦਾਂ ਹੋਣਾ ਲਾਜ਼ਮੀ ਆ। ਪਰ ਫਿਰ ਵੀ ਮੈਂ ਆਪਣੀਆਂ ਧੀਆਂ, ਆਪਣੀਆਂ ਭੈਣਾਂ ਨੂੰ, ਇਹ ਬਾਹਰਲੀਆਂ ਕੁੜੀਆਂ ਨੂੰ ਬੇਨਤੀ ਕਰੂੰਗੀ ਕਿ ਪਿਆਰੀਓ ਬੱਚਿਓ, ਇੱਕ ਵਾਰ ਇਹਨਾਂ ਨੂੰ ਲੈ ਜਾਓ ਏਅਰਪੋਰਟ ਤੇ, ਹੱਥ ਬੰਨ ਦੋ ਵੀ ਲਓ ਬਾਈ ਜੀ ਜਿੱਧਰ ਮਰਜੀ ਜਾਓ, ਇਹਨਾਂ ਨੂੰ ਪਤਾ ਲੱਗ ਜਾਏ ਜ਼ਿੰਦਗੀ ਕੀ ਹੁੰਦੀ ਆ। ਅਸਲ ਵਿੱਚ ਤੁਹਾਡੇ ਸਿਰ ਤੇ ਹੀ ਅੱਜ ਤੱਕ ਆਦਮੀ ਔਰਤ ਦੇ ਸਿਰ ਤੇ ਹੀ ਇਦਾਂ ਬੰਦਾ ਆਇਆ, ਹਨਾ। ਤੇ ਇਸ ਕਰਕੇ ਤੁਸੀਂ ਇਹਨਾਂ ਨੂੰ ਛੱਡੋ ਨਾ। ਮਤਲਬ ਜੇ ਤੁਸੀਂ ਪੈਸੇ ਲਏ ਆ, ਤੁਹਾਡੀ ਮਜਬੂਰੀ ਸੀ, ਤੁਹਾਡੇ ਪੇਰੈਂਟਸ ਦੀ ਮਜਬੂਰੀ ਸੀ, ਹਨਾ। ਜੇ ਤੁਸੀਂ ਲਏ ਆ ਤੇ ਇੱਕ ਵਾਰ ਇਹਨਾਂ ਨੂੰ ਉਧਰ ਬਾਹਰ ਲੈ ਜਾਓ। ਬਾਹਰ ਇੱਥੋਂ ਉਦੋਂ ਵੀ ਵਾਅਦਾ ਕਰ ਲਓ ਵੀ ਵੇਖ ਮੈਂ ਤੈਨੂੰ ਏਅਰਪੋਰਟ ਤੇ ਛੱਡ ਦੂੰ। ਜਾਂ ਜੇ ਤੁਸੀਂ ਸੌਦਾ ਕਰਦੇ ਹੋ, ਮੇਰੇ ਭੈਣੋ, ਮੇਰੇ ਭਰਾਵੋ, ਹਨਾ, ਮੇਰੀਆਂ ਭੈਣਾਂ ਨੂੰ ਮੇਰੀ ਖਾਸ ਬੇਨਤੀ, ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਹੈ ਵੀ ਜੇ ਤੁਸੀਂ ਇਦਾਂ ਕਰਦੇ ਹੋ ਤੇ ਤੁਸੀਂ ਪਹਿਲਾਂ ਹੀ ਇਹ ਕਰੋ ਵੀ ਅਸੀਂ ਤੁਹਾਡਾ ਬੱਚਾ ਏਅਰਪੋਰਟ ਤੱਕ ਪਹੁੰਚਦਾ ਕਰ ਦਾਂਗੇ, ਗਾਂ ਜਿੱਥੇ ਮਰਜੀ ਜਾਵੇ। ਫਿਰ ਪਤਾ ਲੱਗ ਜਾਵੇ ਕਿ 30 ਲੱਖ 3 ਦਿਨ ਨਹੀਂ ਕੱਟਦਾ ਕੈਨੇਡਾ 'ਚ, ਜਦੋਂ ਆਪਦਾ ਉੱਥੇ ਕਿਰਾਇਆ ਤੇ ਰਹਿਣਾ ਪਵੇ। ਇਹ ਤਾਂ ਕੁੜੀਆਂ ਹੀ ਆ ਵਿਚਾਰੀਆਂ, ਤੁਹਾਡੇ ਜਾਂਦਿਆਂ ਨੂੰ ਘਰ ਬਣਾ ਲੈਂਦੀਆਂ, ਤੁਹਾਡੇ ਜਾਂਦਿਆਂ ਨੂੰ ਕਾਰ ਲੈ ਲੈਂਦੀਆਂ, ਤੁਹਾਡੇ ਜਾਂਦਿਆਂ ਨੂੰ ਫ੍ਰਿਜ ਭਰੀ ਹੁੰਦੀ ਆ, ਤੁਹਾਨੂੰ ਫਿਰ ਨਾਗਰਾ ਫਾਲ ਦਿਖਾ ਕੇ ਲਿਆਉਂਦੀਆਂ, ਜੋ ਵੀ ਆ, ਹਨਾ। ਤੇ ਸ਼ਰਮ ਕਰੋ ਕੁਛ। ਤੇ ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ। ਤੁਹਾਡੇ ਘਰ ਵੀ ਧੀਆਂ ਮਾਵਾਂ, ਤੇ ਇਸ ਤੋਂ ਮੇਰੀ ਜਿਹੜੀ ਫੇਸਬੁੱਕ ਤੇ ਕੋਈ ਇਦਾਂ ਦੀ ਮੈਨੂੰ ਫੋਟੋ ਨਾ ਦਿਸੇ, ਨਹੀਂ ਤਾਂ ਮੈਂ ਹੋਰ ਗਾਲਾਂ ਕੱਢੂੰਗੀ। ਔਰ ਮੈਂ ਉਹਨਾਂ ਧੀਆਂ ਦੇ ਨਾਲ ਆ। ਹਾਂ, ਜਿਹਨਾਂ ਬੱਚਿਆਂ ਦੇ ਨਾਲ ਫਰਾਡ ਹੋਇਆ, ਮੈਨੂੰ ਤਰਸ ਜ਼ਰੂਰ ਆ, ਪਰ ਉਹਨਾਂ ਨੇ ਕਿਉਂ ਸੌਦੇ ਕੀਤੇ, ਹਨਾ। ਤੇ ਜੇ ਉਹਨਾਂ ਨੂੰ ਦੁੱਖ ਤੇ ਤੁਹਾਨੂੰ ਇੰਨਾ ਦੁੱਖ ਕਿਉਂ ਹੈ? ਜੇ ਤੁਸੀਂ ਵਾਕਿਆ ਹੀ ਅੱਜ ਨੇ ਵਿਦਵਾਨ ਬਣਦੇ ਕਿ ਸਾਨੂੰ ਉਹ ਬੱਚੇ ਨਾਲ ਹੋਈ ਜ਼ਿਆਦਤੀ ਦਾ ਦੁੱਖ ਹੈ, ਉਹ ਮੈਨੂੰ ਵੀ ਆ ਵੀ ਉਹਨੂੰ ਨਹੀਂ ਖੁਦਕੁਸ਼ੀ ਕਰਨੀ ਚਾਹੀਦੀ ਸੀ। ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਨਾ, ਆਓ ਫੇਸਬੁੱਕ ਹੀ ਵਿਦਵਾਨੋ, ਮੋਗੇ ਆਓ, ਮੇਰਾ ਟਾਈਮ ਫਿਕਸ ਕਰ ਲਓ, ਇੱਥੇ ਤੁਸੀਂ ਮੈਸੇਜ ਕਰ ਦਿਓ ਕਦੋਂ ਤੁਸੀਂ ਆ ਰਹੇ ਆ। ਮੈਂ ਹਜ਼ਾਰਾਂ ਕੁੜੀਆਂ ਉਹ ਲਿਆਉਣੀਆਂ ਜਿਹੜੀਆਂ ਤੁਸੀਂ 2-2 ਸਾਲ ਵਰਤ ਕੇ ਛੱਡਤੀਆਂ। ਉੱਥੇ ਨਾ ਤੁਸੀਂ ਬੋਲੇ। ਹਾਂ, ਜੇ ਤੁਸੀਂ ਉੱਥੇ ਬੋਲਦੇ ਤਾਂ ਮੈਂ ਸਮਝਦੀ ਕਿ ਤੁਸੀਂ ਸੱਚੇ ਸੁੱਚੇ ਸਮਾਜ ਸੇਵੀ ਹੋ, ਤੁਸੀਂ ਕਿਸੇ ਨਾਲ ਅਨਿਆਂ ਹੁੰਦਾ ਨਹੀਂ ਦੇਖ ਸਕਦੇ। ਉੱਥੇ ਤੁਸੀਂ ਕਿਉਂ ਨਹੀਂ ਬੋਲਦੇ ਜਿੱਥੇ ਤੁਸੀਂ ਛੱਡ ਦਿੰਦੇ ਹੋ ਵਰਤ ਕੇ? ਹਜ਼ਾਰਾਂ ਕੁੜੀਆਂ ਧੱਕੇ ਖਾਂਦੀਆਂ ਫਿਰਦੀਆਂ। ਤੇ ਫਿਰ ਤੋਂ ਮੇਰੀ ਮਨੀਸ਼ਾ ਗਲਾਟੀ ਨੂੰ ਇਹ ਅਪੀਲ ਆ, ਜਿਹੜੇ ਇਦਾਂ ਕੁੜੀਆਂ ਦੀਆਂ ਫੋਟੋ ਪਾਉਂਦੇ ਆ, ਭੰਨ ਦੋ, ਫੜ ਕੇ ਪਰਚੇ ਕਰ ਦੋ। ਸਤਿ ਸ਼੍ਰੀ ਅਕਾਲ।